ਹੁਣੇ-ਹੁਣੇ ਖਬਰ ਆ ਰਹੀ ਆ ਕਿ ਵਾਸ਼ਿੰਗਟਨ ਪੋਸਟ ਵੀ ਰਿਪੋਰਟ ਕਰ ਰਿਹਾ ਵੀ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੇਲੈਂਸਕੀ ਨੇ ਇਹ ਕਿਹਾ ਆ ਵੀ ਜੋ ਰਸ਼ੀਆ ਦੇ ਨਾਲ ਜੰਗ ਚੱਲ ਰਹੀ ਆ ਉਸ ਦੇ ਸੰਬੰਧ ਦੇ ਵਿੱਚ ਉਹ ਪਾਰਸ਼ੀਅਲ ਸੀਜ਼ ਫਾਇਰ ਦੇ ਲਈ ਤਿਆਰ ਹੈਗੇ ਆ। ਪਲੱਸ ਜਿਹੜੀ ਉਹਨਾਂ ਦੀ ਓਵਲ ਆਫਿਸ ਯੂਐਸਏ ਦੇ ਵਾਈਟ ਹਾਊਸ ਦੇ ਵਿੱਚ ਗੱਲਬਾਤ ਹੋਈ ਸੀ ਉਹ ਰਿਗਰੈਟੇਬਲ ਹੈਗੀ ਆ ਤੇ ਉਹ ਦੁਬਾਰਾ ਕੀ ਫੇਰ ਗੱਲਬਾਤ ਸ਼ੁਰੂ ਕਰਨਾ ਚਾਹੁੰਦੇ ਹੈਗੇ ਆ। ਇਹ ਉਸ ਟਾਈਮ ਆਈ ਆ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਹੁਣ ਇਹ ਕਹਿ ਦਿੱਤਾ ਵੀ ਜ਼ੇਲੈਂਸਕੀ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਮਿਲਟਰੀ ਅਸਿਸਟੈਂਸ ਆ ਉਹ ਨਹੀਂ ਦਿੱਤੀ ਜਾਊਗੀ ਤੇ ਉਹ ਫਰੀਜ਼ ਕਰਨ ਜਾ ਰਹੇ ਹੈਗੇ ਆ। ਸੋ ਹੁਣ ਅਗਲੀ ਗੱਲਬਾਤ ਜਿਹੜੀ ਆ ਕਿਸ ਤਰ੍ਹਾਂ ਹੁੰਦੀ ਆ ਇਹ ਡਿਪੈਂਡ ਕਰੂਗਾ। ਯੂਰਪੀਅਨ ਯੂਨੀਅਨ ਦੇ ਬਹੁਤੇ ਮੁਲਕਾਂ ਨੇ ਜ਼ੇਲੈਂਸਕੀ ਦਾ ਸਾਥ ਦਿੱਤਾ ਹੈਗਾ ਪਰ ਫਿਰ ਵੀ ਅਮਰੀਕਾ ਤੋਂ ਬਿਨਾਂ ਯੂਕਰੇਨ ਦੇ ਲਈ ਸਰਵਾਈਵ ਕਰਨਾ ਬੜਾ ਔਖਾ ਆ। ਕੀ ਡੀਲ ਹੁੰਦੀ ਹੈਗੀ ਆ ਹੁਣ ਜ਼ੇਲੈਂਸਕੀ ਨੇ ਤਾਂ ਜੈਸ ਕਰ ਦਿੱਤੀ ਆ ਤੇ ਇੱਧਰ ਵਾਈਟ ਹਾਊਸ ਵੱਲੋਂ ਕੀ ਗੱਲਬਾਤ ਹੁੰਦੀ ਆ। ਅੱਜ ਪ੍ਰੈਜ਼ੀਡੈਂਟ ਟਰੰਪ ਨੇ ਕਾਂਗਰਸ ਨੂੰ ਵੀ ਐਡਰੈਸ ਕਰਨਾ ਹੈਗਾ ਸ਼ਾਮ ਨੂੰ। ਸੋ ਦੇਖਦੇ ਆ ਉਹਦੇ ਵਿੱਚ ਵੀ ਉਹ ਉਹਦੇ ਬਾਰੇ ਕੋਈ ਗੱਲਬਾਤ ਕਰਦੇ ਆ ਕਿ ਨਹੀਂ। ਜੀ ਬਿਲਕੁਲ। ਸੋ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਨੇ ਜਿਹੜਾ ਨਵਾਂ ਫਰੇਮਵਰਕ ਆ ਪਾਰਸ਼ਲ ਸੀਜ਼ ਫਾਇਰ ਦਾ ਇਸ ਬਾਰੇ ਐਕਸ ਦੇ ਉੱਤੇ ਟਵੀਟ ਕਰਕੇ ਜਿਹੜਾ ਉਹ ਜਾਣਕਾਰੀ ਦਿੱਤੀ ਹੈਗੀ ਆ। ਇਹ ਹੁਣ ਉਸ ਟਾਈਮ ਦੇ ਉੱਤੇ ਆਫਰ ਆਈ ਆ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਐਲਾਨ ਕੀਤਾ ਸੀਗਾ ਵੀ ਜ਼ੇਲੈਂਸਕੀ ਹੀ ਪੀਸ ਦੇ ਲਈ ਰੈਡੀ ਨਹੀਂ ਹੈਗਾ ਤੇ ਯੂਐਸ ਮਿਲਟਰੀ ਅਸਿਸਟੈਂਸ ਆ ਉਹਨਾਂ ਨੇ ਫਰੀਜ਼ ਜਿਹੜੀ ਉਹ ਕਰ ਦਿੱਤੀ ਸੀ। ਜ਼ੇਲੈਂਸਕੀ ਨੇ ਲਿਖਿਆ ਵੀ ਉਹ ਜਿਹੜੇ ਉਹ ਚਾਹੁੰਦੇ ਆ ਵੀ ਬਹੁਤ ਸਾਰੀਆਂ ਜਿਹੜੀਆਂ ਸਟੇਜਿਸ ਆ ਉਸ ਦੇ ਵਿੱਚੋਂ ਤੇਜ਼ੀ ਦੇ ਨਾਲ ਲੰਘਿਆ ਜਾਵੇ। ਯੂਐਸ ਦੇ ਨਾਲ ਉਹ ਵਰਕ ਕਰਨ ਦੇ ਲਈ ਐਗਰੀ ਨੇ ਤਾਂ ਜੋ ਇੱਕ ਫਾਈਨਲ ਸਟਰੋਂਗ ਡੀਲ ਜਿਹੜੀ ਆ ਉਹ ਬਣਾਈ ਜਾ ਸਕੇ। ਸੋ ਇਸ ਪੋਸਟ ਦੇ ਵਿੱਚ ਜਿਸ ਦੇ ਵਿੱਚ ਇਹ ਕੋਈ ਇੱਦਾਂ ਦਾ ਮੈਂਸ਼ਨ ਨਹੀਂ ਹੈਗਾ ਵੀ ਜਿਹੜੇ ਗਰਾਊਂਡ ਆਪਰੇਸ਼ਨਸ ਆ ਉਹ ਦੋਨੋਂ ਤਰਫੋਂ ਕੀ ਜਿਹੜੀ ਉਹ ਰੁਕਣ ਜਾ ਰਹੇ ਆ ਜਾਂ ਨਹੀਂ। ਜਿਹੜੀ ਲੜਾਈ ਆ ਵੀ ਉੱਦਾਂ ਹੀ ਚੱਲਦੀ ਜਿਹੜੀ ਉਹ ਰਹੂਗੀ। ਵਾਸ਼ਿੰਗਟਨ ਡੀਸੀ ਦੇ ਦੁਆਰਾ ਜਿਹੜੀ ਮਦਦ ਦੇ ਉੱਤੇ ਪੌਜ਼ ਕਰਨ ਦੇ ਨਾਲ ਜਿੰਨੀਆਂ ਵੀ ਯੂਐਸ ਮਿਲਟਰੀ ਦੀਆਂ ਫਿਊਚਰ ਡਿਲੀਵਰੇਬਲ ਸੀਗੇ ਅਸਿਸਟੈਂਸ ਨੂੰ ਉਹਦੇ ਉੱਤੇ ਵੀ ਜਿਹੜੀ ਆ ਉਹ ਰੋਕ ਲੱਗ ਗਈ ਆ ਤੇ ਇਸ ਦੇ ਚੱਲਦਿਆਂ ਜ਼ੇਲੈਂਸਕੀ ਨੇ ਆਪਣਾ ਰੁਖ ਜਿਹੜਾ ਆ ਉਹ ਹੁਣ ਬਦਲਿਆ ਹੈਗਾ ਆ। ਜੋ ਓਵਲ ਆਫਿਸ ਦੇ ਵਿੱਚ ਆਰਗੂਮੈਂਟ ਇਹਨਾਂ ਦਾ ਹੋਇਆ ਸੀ ਜਿਹੜੇ ਸਿੰਘ ਫਸੇ ਸੀਗੇ ਬਹਿਸਬਾਜ਼ੀ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਮਾਹੌਲ ਖਾਸਾ ਜਿਹੜਾ ਉਹ ਗਰਮਾ ਗਿਆ ਸੀ। ਜੀਓ ਪੋਲਿਟਿਕਸ ਦੇ ਵਿੱਚ ਵੀ ਇੱਕ ਵੱਖਰੀਆਂ ਦਰਾਰਾਂ ਜਿਹੜੀਆਂ ਉਹ ਦਿਖਣ ਲੱਗ ਗਈਆਂ ਸੀਗੀਆਂ। ਸੋ ਪਾਰਸ਼ਲ ਸੀਜ਼ ਫਾਇਰ ਦਾ ਜਿਹੜਾ ਕਹਿੰਦੇ ਵੀ ਆਈਡੀਆ ਆ ਇਹ ਅਸਲ ਦੇ ਵਿੱਚ ਫਰਾਂਸ ਦੇ ਦੁਆਰਾ ਫਲੋਟ ਕੀਤਾ ਗਿਆ ਆ। ਫਰਾਂਸ ਨੇ ਜਿਹੜਾ ਇਸ ਨੂੰ ਉਭਾਰਿਆ ਸੀਗਾ ਕਹਿੰਦੇ ਵੀ 1 ਮਹੀਨੇ ਦੀ ਟਰੂਸ ਨੀਅਰ ਐਟ ਸੀ ਔਨ ਐਨਰਜੀ ਇਨਫਰਾਸਟਰਕਚਰ ਇੱਦਾਂ ਦੀ ਚੀਜ਼ ਜਿਹੜੀ ਆ ਉਹ ਕੀਤੀ ਜਿਹੜੀ ਹੋ ਜਾਵੇ। ਟਰੰਪ ਹੁਣੀ ਰੂਸ ਨੂੰ ਜਾਂ ਪੁਤਿਨ ਨੂੰ ਅਜੇ ਵੀ ਮਾੜਾ ਕਹਿਣ ਦੇ ਲਈ ਜਿਹੜਾ ਉਹ ਮੋਹਰੇ ਨਹੀਂ ਹੋ ਰਹੇ। ਇਹ ਜਿਹੜੀ ਚੀਜ਼ ਆ ਉਹ ਕਿਤੇ ਨਾ ਕਿਤੇ ਦੇਖਣ ਵਾਲੀ ਰਹੇਗੀ। ਮਿਲਟਰੀ ਐਨਾਲਿਸਟ ਜਿਹੜੇ ਉਹ ਦੱਸਦੇ ਨੇ ਵੀ ਅਜੇ ਹਾਲ ਦੀ ਘੜੀ ਯੂਕਰੇਨ ਦੇ ਕੋਲ ਕੁਝ ਮਹੀਨਿਆਂ ਦਾ ਸਾਜੋ ਸਮਾਨ ਪਿਆ ਆ ਵੀ ਉਹ ਮੋਹਰੇ ਲੜਾਈ ਜਿਹੜੇ ਉਹ ਕਰ ਸਕਦੇ ਆ ਪਰ ਲੌਂਗ ਰਨ ਦੇ ਲਈ ਉਹਨਾਂ ਦੇ ਕੋਲ ਬਹੁਤਾ ਸਮਾਨ ਨਹੀਂ ਹੈਗਾ। ਕਹਿੰਦੇ ਵੀ ਜੇ ਵਾਧੂ ਸਮਾਨ ਇੱਥੋਂ ਮਿਲਟਰੀ ਅਸਿਸਟੈਂਸ ਹੋਰ ਅੱਗੇ ਨਹੀਂ ਜਾਂਦੀ ਤਾਂ ਯੂਕਰੇਨ ਦੇ ਲਈ ਲੜਨਾ ਅੱਗੇ ਨਾਮੁਮਕਿਨ ਹੋ ਜਾਊਗਾ। ਸੋ ਇਹ ਚੀਜ਼ਾਂ ਜਿਹੜੀਆਂ ਇੱਥੇ ਵਾਪਰ ਰਹੀਆਂ ਆ। ਸਮਿਟ ਫਾਰ ਫਿਊਚਰ ਜਿਹੜਾ 2 ਮਾਰਚ ਨੂੰ ਬੀਤੇ ਦਿਨਾਂ 'ਚ ਲੰਡਨ ਦੇ ਵਿੱਚ ਹੋਇਆ ਸੀ ਜਦ ਜ਼ੇਲੈਂਸਕੀ ਹੁਣੀ ਇੱਥੋਂ ਵਾਪਸ ਗਏ ਸੀਗੇ। ਸੋ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਚੇਂਜਿਸ ਹੁਣ ਆਈਆਂ ਆ। ਉਸ ਕੱਲ ਵੀ ਜਿਹੜਾ ਯੂਰਪੀਅਨ ਜਿਹੜੇ ਮੁਲਕ ਨੇ ਤੇ ਹੋਰ ਜਿਹੜੇ ਯੂਕਰੇਨ ਦੇ ਐਲਾਈਜ਼ ਆ ਉਹਨਾਂ ਨੇ ਇਹ ਆਈਡੀਆ ਜਿਹੜਾ ਉਹ ਘੱਲਿਆ ਸੀਗਾ ਜਾਂ ਕਿਹਾ ਸੀਗਾ ਵੀ ਆਪਾਂ ਅਮਰੀਕਾ ਦੇ ਨਾਲ ਇਸ ਬਾਬਤ ਗਰੰਟੀ ਜਿਹੜੀ ਹੈ ਸਿਕਿਉਰਿਟੀ ਗਰੰਟੀਜ਼ ਨੂੰ ਲੈ ਕੇ ਤਾਂ ਹੋਰ ਸਾਰੀਆਂ ਚੀਜ਼ਾਂ ਆ ਉਹ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਅੱਜ ਜ਼ੇਲੈਂਸਕੀ ਨੇ ਖੁਦ ਜਿਹੜਾ ਟਵਿੱਟਰ ਦੇ ਉੱਤੇ ਜਿਹੜਾ ਐਕਸ ਦੇ ਉੱਤੇ ਟਵੀਟ ਕਰਕੇ ਇਸ ਨੂੰ ਪਾਰਸ਼ਲ ਜਿਹੜੀ ਚੀਜ਼ ਆ ਉਹ ਗੱਲ ਆਖੀ ਆ। ਟਰੰਪ ਹੁਣੀ ਇਸ ਦੇ ਲਈ ਮੰਨਣਗੇ ਟਰੰਪ ਪ੍ਰਸ਼ਾਸਨ ਇਸ ਨੂੰ ਜਿਹੜਾ ਉਹ ਮੰਨੂਗਾ ਜਾਂ ਨਹੀਂ ਇਹ ਜਿਹੜੀ ਹੁਣ ਵੱਡੀ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ ਕਿਉਂਕਿ ਟਰੰਪ ਕਿਤੇ ਨਾ ਕਿਤੇ ਇਹ ਚਾਹ ਰਹੇ ਨੇ ਵੀ ਜ਼ੇਲੈਂਸਕੀ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨੂੰ ਜਿਹੜਾ ਉਹ ਮੰਨੇ। ਰੀਸੈਂਟਲੀ ਜਿਹੜੇ ਰਿਪਰੈਜ਼ੈਂਟੇਟਿਵ ਫਿਟਜ਼ਜਰਲਡ ਹੈਗੇ ਆ ਉਹਨਾਂ ਨੇ ਕਿਹਾ ਵੀ ਮੇਰੀ ਲੰਮੀ ਚੌੜੀ ਗੱਲਬਾਤ ਜ਼ੇਲੈਂਸਕੀ ਦੇ ਨਾਲ ਵੀ ਹੋਈ ਹੈ ਜੋ ਵੀ ਓਵਲ ਆਫਿਸ ਦੇ ਵਿੱਚ
ਜਿਹੜਾ ਆ ਉਹ ਵਾਪਰਿਆ ਆ ਉਸ ਤੇ ਜਿਹੜਾ ਉਹ ਕਰਕੇ ਤੇ ਕਹਿੰਦੇ ਵੀ ਇਹ ਆਪਾਂ ਜਿਹੜੀ ਟ੍ਰੇਨ ਆ ਇਹਨੂੰ ਮੁੜ ਜਿਹੜਾ ਉਹ ਲੀਹ ਦੇ ਉੱਤੇ ਲੈ ਕੇ ਆਉਣਾ ਆ। ਮਿਨਰਲਸ ਦੇ ਉੱਤੇ ਜਿਹੜੀ ਅੱਖ ਆ ਅਮਰੀਕਾ ਦੀ ਤੇ ਅਮਰੀਕਾ ਜਿਹੜਾ ਆ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਦੇ ਨਾਲ ਸਮਝੌਤਾ ਜਿਹੜਾ ਹੁਣ ਕਰਦਾ ਹੈ, ਇਹਦੀ ਕਿੱਦਾਂ ਬਾਂਹ ਮਰੋੜਦੇ ਆ ਜਾਂ ਇਹ ਅਮਰੀਕਾ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕਰਦਾ ਆ, ਇਹ ਹੁਣ ਜਿਹੜਾ ਉਹ ਦੇਖਿਆ ਜਿਹੜਾ ਉਹ ਜਾਵੇਗਾ। ਸੋ ਪਰ ਯੂਕਰੇਨ ਦਾ ਇਹ ਆ ਹਰਜੋਤ ਸਿੰਘ ਜੀ, ਜਿਹੜਾ 20% ਹਿੱਸਾ ਡੋਨਬਾਸ ਦਾ ਤੇ ਹੋਰ ਜਿਹੜਾ ਇਲਾਕਾ ਆ ਉਹ ਲੱਗਦਾ ਵੀ ਹੁਣ ਪੱਕਾ ਰੂਸ ਦੇ ਅੰਡਰ ਹੀ ਰਹਿ ਜਾਵੇ।